केजरीवाल ने जिहड़ी मंग रखी और कीती भी मोदी तो उन्हें कहा जी कि मैं ये मंग करदा मोदी जी तो कि भारती करंसी दे उत्ते गणेश जी ते लक्ष्मी माता उन्हां दे उंदियां तस्वीरां होणीआं चाहीदियां। असीं चाहुंदे हां भी हर बंदा जिहड़ा है वो गरीबी चों निकले ते बाकी यतन तो चलो अपनी थां ते ने। जे देवियां देवतियां दी किरपा नहीं होएगी ते वो अमीर किवें होणगे। जदों लक्ष्मी ते गणेश जी जुआ खेडण वालियां दे जाणगे करंसी नोट शराब खरीदणगे होर बदफैलियां वाले थां ते जाणगे उत्थे तां माता ने और दूजे ने जिहड़ा वो तुहानूं श्राप दे देना। उन्होंने कहा जी मैं एक धार्मिक आदमी है, हनुमान जी का कट्टड़ भगत है, हनुमान जी की मेरे ते बहुत वड्डी किरपा है और मैनू हनुमान जी ने एक खास मिशन के लिए पैदा किया कि असी सारे लोग गां नूं अपनी माता मनदे। जे गुजरात आम आदमी पार्टी की सरकार बनी तो हर गुजरात स्टेट की गां माता का पूरा ध्यान रखा जाएगा। 40 रुपए पर गां हर एक नूं रख रखाव के लिए दिते जाणगे ताकि गां माता जिहड़ी है उसकी सांभ संभाल होए। केजरीवाल कौन सी कौन है और अल्टीमेटली केजरीवाल का पोलिटिकल एजेंडा तो ईवन RSS के एजेंडे नूं भी पिछे छड्डण वाला हो गया हिंदुत्व के नां थल्ले। वाहिगुरू जी का खालसा वाहिगुरू जी की फतेह। अस्सलाम वालेकुम आदाब अर्ज़ महा तुहाडी होस्ट अनीदम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ। ਪ੍ਰੋਗਰਾਮ ਸੱਚੋ ਸੱਚ ਵਿੱਚ ਹੈ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी तुहानूं भी तो दुनिया भर च बैठे साडे बहुत ही प्यारे सोहणे सियाणे TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 26 ਅਕਤੂਬਰ 2022 11 ਕੱਤਕ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫੈਕਟਰ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਇਹ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਇਸ ਤਰ੍ਹਾਂ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਾਡੇ ਇੱਕ ਗੁਪਤ ਸਿੰਘ ਜੀ ਹੋਰਾਂ ਵੱਲੋਂ। ਸੋ ਉਹਨਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਜਿਹੜੀ ਤਾਕੀਦ ਕੀਤੀ ਹੈ ਔਰ ਉਹਨਾਂ ਨੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਖਾਲਸਾ ਦੀ ਪ੍ਰਾਪਤੀ ਲਈ TV 84 ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਹੈ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕੀਤੀ ਹੈ ਕਿ ਤੁਸੀਂ ਵੀ ਜਿਹੜਾ ਆਪਣਾ TV 84 ਲਈ ਵੱਧ ਤੋਂ ਵੱਧ ਜਿਹੜਾ ਆਪਣਾ ਯੋਗਦਾਨ ਪਾਓ, ਦਸਵੰਧ ਕੱਢੋ ਔਰ ਸਪੋਰਟ ਕਰੋ। ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਅਸੀਂ ਇਹਨਾਂ ਗੁਪਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਕੇਜਰੀਵਾਲ ਨੇ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਇੰਡੀਅਨ ਕਰੰਸੀ ਨੋਟਾਂ ਤੇ ਭਗਵਾਨ ਗਣੇਸ਼ ਅਤੇ ਲక్ష్ਮੀ ਦੇਵੀ ਦੀਆਂ ਤਸਵੀਰਾਂ ਛਾਪੀਆਂ ਜਾਣ। ਕੀ ਹੁਣ ਕਿਸੇ ਨੂੰ ਕੋਈ ਭਰਮ ਭੁਲੇਖਾ ਰਹਿ ਗਿਆ ਹੈ ਕਿ ਕੇਜਰੀਵਾਲ RSS ਦੇ ਹਿੰਦੂਤਵੀ ਸਿੱਕੇ ਦਾ ਹੀ ਦੂਸਰਾ ਪਾਸਾ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ? ਸਭ ਤੋਂ ਪਹਿਲਾਂ ਤਾਂ ਅਸੀਂ ਉਸ ਵੀਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਇਹ ਕਿਹਾ ਹੋਇਆ ਕਿ ਮਹੀਨੇ ਦੇ ਵਿੱਚ ਇੱਕ ਪ੍ਰੋਗਰਾਮ ਮੇਰੇ ਬਿਹਾਫ ਤੇ ਤੁਸੀਂ ਸਪਾਂਸਰ ਕਰ ਦਿਓ ਪਰ ਮੇਰਾ ਨਾਂ ਨਹੀਂ ਲੈਣਾ ਹੈ। ਔਰ ਉਹਨਾਂ ਨੇ ਹਮੇਸ਼ਾ ਹੀ ਇਸ ਗੱਲ ਦੀ ਤਾਰੀਫ ਕੀਤੀ ਹੈ ਕਿ ਜਿਵੇਂ TV 84 ਪੰਥਕ ਮੁੱਦਿਆਂ ਨੂੰ ਉਭਾਰਦਾ ਹੈ
ਔਰ ਖਾਸ ਤੌਰ ਤੇ ਖਾਲਿਸਤਾਨ ਦੀ ਕਾਇਮੀ ਲਈ ਜੋ ਵੀ ਜਥੇਬੰਦੀ ਕੰਮ ਕਰਦੀ ਹੈ ਜਾਂ ਇੰਡੀਵਿਜੂਅਲ ਕੰਮ ਕਰਦੇ ਨੇ ਉਹਨਾਂ ਸਭ ਦੀ ਹਮਾਇਤ ਕਰਦਾ। ਉਹ ਕਹਿਣ ਲੱਗੇ ਕਿ ਮੈਨੂੰ ਇਹ ਗੱਲ ਚੰਗੀ ਲੱਗਦੀ ਹੈ ਕਿ ਕਿਸੇ ਬਿਨਾਂ ਪੱਖਪਾਤ ਤੋਂ ਜਾਂ ਧੜੇਬਾਜ਼ੀ ਤੋਂ ਤੁਸੀਂ ਹਰ ਪੰਥਕ ਕੰਮ ਕਰਨ ਵਾਲੇ ਨੂੰ ਜਿਹੜਾ ਹੈ ਉਹ ਸਪੋਰਟ ਕਰਦੇ ਹੋ, ਉਸ ਦੀ ਹਮਾਇਤ ਕਰਦੇ ਹੋ। ਬਿਲਕੁਲ। ਸੋ ਅਸੀਂ ਇਸ ਵੀਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ। ਕੱਲ ਦੇ ਪ੍ਰੋਗਰਾਮ ਦੇ ਹਵਾਲੇ ਨਾਲ ਵੀ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਦੋਵੇਂ ਹੀ ਸੈਗਮੈਂਟ, ਜਿਵੇਂ ਵੀਰ ਜੋਤੀ ਸਿੰਘ ਜਿਨ੍ਹਾਂ ਨੇ ਕੈਲੀਗ੍ਰਾਫਿਕ ਪੋਟਰੀ ਆਰਟ ਦੇ ਵਿੱਚ ਬੜੀ ਮੁਹਾਰਤ ਹਾਸਲ ਕੀਤੀ ਹੈ, ਉਸ ਸੈਗਮੈਂਟ ਨੂੰ ਵੀ ਸਾਡੇ ਬਹੁਤ ਸਾਰੇ ਵੀਰਾਂ ਵੱਲੋਂ ਪਸੰਦ ਕੀਤਾ ਗਿਆ। ਉਸ ਸੰਬੰਧੀ ਕਾਲਾਂ ਵੀ ਆਈਆਂ। ਔਰ ਟੋਰਾਂਟੋ ਤੋਂ ਸੰਤੋਖ ਸਿੰਘ ਭਾਊ ਜੀ, ਉਹਨਾਂ ਦੀ ਨਜ਼ਮ, ਉਸ ਨੂੰ ਬਹੁਤ ਸਰਾਹਿਆ ਗਿਆ ਔਰ ਬਹੁਤ ਸਾਰਿਆਂ ਨੇ ਇਸ ਦੇ ਉੱਤੇ ਕਮੈਂਟ ਵੀ ਲਿਖੇ। ਸਾਡੇ ਨਿਊ ਜਰਸੀ ਤੋਂ ਵੀਰ ਜੋਗਾ ਸਿੰਘ ਜਿਹੜੇ ਖੁਦ ਵੀ ਸ਼ਾਇਰੀ ਕਰਦੇ ਨੇ, ਉਹਨਾਂ ਨੇ ਵੀ ਇੱਕ ਨਜ਼ਮ ਲਿਖ ਕੇ ਭੇਜੀ, ਕਿਸੇ ਦਿਨ ਅਸੀਂ ਉਹ ਵੀ ਸ਼ੇਅਰ ਕਰਾਂਗੇ। ਔਰ ਅਸੀਂ ਇਹ ਸਮਝਦੇ ਹਾਂ ਵੀ ਬਹੁਤ ਵਾਰ ਇਹ ਜਿਹੜੀ ਹੌਸਲਾ ਅਫਜ਼ਾਈ ਹੁੰਦੀ ਹੈ ਇਹ ਬੜੀ ਜ਼ਰੂਰੀ ਵੀ ਹੁੰਦੀ ਹੈ। ਔਰ ਇਸ 'ਚ ਕੋਈ ਮੈਂ ਸਮਝਦਾ ਵੀ ਸਾਨੂੰ ਗੁਰੇਜ਼ ਨਹੀਂ ਕਰਨਾ ਚਾਹੀਦਾ ਕਿ ਜਿੱਥੇ ਵੀ ਕੋਈ ਚੰਗਾ ਕੰਮ ਹੁੰਦਾ ਹੈ ਉਸ ਦੀ ਤਾਰੀਫ ਹੋਏ। ਬਹੁਤ ਵਾਰ ਇਹ ਵੀ ਇੱਕ ਸਾਡੇ ਸੁਭਾਅ ਦਾ ਹਿੱਸਾ ਹੀ ਹੁੰਦਾ ਹੈ। ਇੱਕ ਪ੍ਰਸਿੱਧ ਕਲਾਕਾਰ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੇ ਆਪਣੀ ਇੱਕ ਸ਼ਾਹਕਾਰ ਤਸਵੀਰ ਜਿਹੜੀ ਉਸ ਦਾ ਮਾਸਟਰਪੀਸ ਸੀ ਉਹਦੇ ਆਰਟ ਦਾ, ਇੱਕ ਉਹਨੇ ਐਗਜ਼ੀਬਿਸ਼ਨ ਦੇ ਵਿੱਚ ਉਹ ਡਿਸਪਲੇ ਕੀਤੀ ਔਰ ਉਹਦੇ 'ਚ ਉਹਨੇ ਕਿਹਾ ਕਿ ਜੀ ਜੇ ਇਹਦੇ 'ਚ ਕੋਈ ਨੁਕਸ ਹੋਏ ਤਾਂ ਇਸ ਦੇ ਉੱਤੇ ਨਿਸ਼ਾਨ ਲਾ ਦੇਣਾ। ਤੇ ਜਦੋਂ ਅਗਲੇ ਦਿਨ ਉਹ ਗਿਆ ਤਾਂ ਉਹਨੇ ਦੇਖਿਆ ਕਿ ਉਸ ਦੀ ਸਾਰੀ ਤਸਵੀਰ ਜਿਹੜੀ ਹੈ ਨਿਸ਼ਾਨਾਂ ਨਾਲ ਭਰੀ ਹੋਈ ਸੀ, ਕਿਉਂਕਿ ਹਰ ਇੱਕ ਨੇ ਉਸ ਦੇ ਵਿੱਚ ਕੋਈ ਨਾ ਕੋਈ ਨੁਕਸ ਕੱਢਿਆ ਹੋਇਆ ਸੀ। ਔਰ ਫਿਰ ਕੁਝ ਦਿਨਾਂ ਬਾਅਦ ਉਸਨੇ ਜਿਹੜੀ ਉਸ ਦੀ ਇੱਕ ਸਭ ਤੋਂ ਨਿਕੰਮੀ ਤਸਵੀਰ ਸੀ ਉਹ ਉਸਨੇ ਉਸੇ ਹੀ ਥਾਂ ਤੇ ਐਗਜ਼ੀਬਿਟ ਕੀਤੀ ਔਰ ਉਹਦੇ ਥੱਲੇ ਕਿਹਾ ਕਿ ਜਿਹੜਾ ਜਿਹਨੂੰ ਨੁਕਸ ਨਜ਼ਰ ਆਉਂਦਾ ਉਹਨੂੰ ਉਹ ਠੀਕ ਕਰ ਦੇ। ਤੇ ਸ਼ਾਮ ਨੂੰ ਉਹ ਤਸਵੀਰ ਉਵੇਂ ਹੀ ਲਟਕ ਰਹੀ ਸੀ। ਸੋ ਜ਼ਾਹਿਰ ਹੈ ਇਹ ਬੇਸ਼ੱਕ ਇੱਕ ਗੱਲ ਜਿਹੜੀ ਹੈ ਸਮਝਾਉਣ ਨੂੰ ਹੀ ਗੱਲ ਬਣਾਈ ਗਈ ਹੋਏ, ਪਰ ਇਹ ਗੱਲ ਗਲਤ ਨਹੀਂ ਹੈ ਕਿ ਬਹੁਤ ਵਾਰ ਅਸੀਂ ਜੇ ਨੁਕਸ ਕੱਢਣ ਤੇ ਆਈਏ ਫਿਰ ਤਾਂ ਸਾਨੂੰ ਰੱਬ 'ਚ ਵੀ ਨੁਕਸ ਨਜ਼ਰ ਆ ਜਾਂਦੇ ਨੇ। ਜਿਹੜੇ ਲੋਕ ਮੁਨਕਰ ਨੇ ਉਹ ਉਹੀ ਨੇ ਜਿਨ੍ਹਾਂ ਨੂੰ ਇਹ ਗੱਲ ਲੱਗਦੀ ਹੈ ਕਿ ਵੀ ਹੋ ਹੀ ਨਹੀਂ ਸਕਦਾ ਕਿ ਕੋਈ ਇੱਕ ਤਾਕਤ ਸਾਰੀ ਦੁਨੀਆ ਨੂੰ ਕੰਟਰੋਲ ਕਰਦੀ ਹੋਏ। ਸੋ ਇਸੇ ਤਰੀਕੇ ਨਾਲ ਅਸੀਂ ਸਾਡੇ ਸਮਾਜ 'ਚ ਇਹ ਇੱਕ ਕਮਜ਼ੋਰੀ ਵੀ ਹੈ, ਅਸੀਂ ਬਹੁਤ ਵਾਰ ਖੁੱਲ੍ਹ ਕੇ ਤਾਰੀਫ ਨਹੀਂ ਕਰਦੇ। ਔਰ ਅਮਰੀਕਨ ਸਿਸਟਮ ਦੀਆਂ ਜਿਹੜੀਆਂ ਖੂਬਸੂਰਤੀਆਂ ਜਿਨ੍ਹਾਂ ਨੇ ਮੈਨੂੰ ਪ੍ਰਭਾਵਿਤ ਕੀਤਾ ਹੈ ਉਹਨਾਂ 'ਚੋਂ ਇੱਕ ਐਪਰੀਸ਼ੀਏਸ਼ਨ ਹੈ। ਔਰ ਇਹੀ ਕਾਰਨ ਹੈ ਇੱਥੇ ਤਾਂ ਤੁਸੀਂ ਸਕੂਲਾਂ ਦੇ ਲੈਵਲ ਤੇ, ਕਾਲਜ ਦੇ ਲੈਵਲ ਤੇ ਚੀਅਰ ਪਾਰਟੀਜ਼ ਜਾਂ ਚੀਅਰ ਲੀਡਰਸ ਜਦੋਂ ਮੈਚ ਵੀ ਹੁੰਦੇ ਨੇ ਜਾਂ ਦੂਜੇ ਕਿਵੇਂ ਜਿਹੜੀ ਹੈ ਹਰ ਉਹ ਚੀਅਰ ਅਪ ਕਰਦੇ ਨੇ ਆਪਣੀ ਟੀਮ ਦੇ ਮੈਂਬਰਾਂ ਨੂੰ। ਔਰ ਇਹ ਚੀਅਰ ਲੀਡਰ ਐਵੇਂ ਇਹ ਨਹੀਂ ਹੁੰਦਾ ਵੀ ਉਹਨਾਂ ਨੇ ਉਹ ਪਹਿਰਾਵੇ ਪਹਿਨੇ ਹੋਏ ਨੇ ਔਰ ਉਹ ਇੱਕ ਅਮਿਊਜ਼ਮੈਂਟ ਲਈ ਨੇ, ਨਹੀਂ, ਇਹ ਈਵਨ ਜਦੋਂ ਉਹ ਆਪਣਾ ਰਸਮੇ ਲਿਖਦੇ ਨੇ ਤੇ ਉਹਦੇ 'ਚ ਜਿਹੜਾ ਚੀਅਰ ਪਾਰਟੀ ਦਾ ਹਿੱਸਾ ਰਿਹਾ ਹੁੰਦਾ ਜਾਂ ਜਿਹੜਾ ਚੀਅਰ ਪਾਰਟੀ ਲੀਡਰ ਹੋਏ ਉਹਦੀ ਐਕਸਟਰਾ ਜਿਹੜੇ ਆ ਉਹਦੇ ਮਾਰਕਸ ਜਾਂ ਉਸ ਨੂੰ ਕ੍ਰੈਡਿਟ ਹੁੰਦਾ ਕਿ ਵੀ ਇਹ ਜਿਹੜਾ ਇਹਨੇ ਇਸ ਆਰਟ ਦੇ ਵਿੱਚ ਵੀ ਮੁਹਾਰਤ ਹਾਸਲ ਕੀਤੀ ਹੈ। ਸੋ ਮੈਂ ਸਮਝਦਾ ਹਾਂ ਕਿ ਵੀ ਇਹ ਦੋਨੋਂ ਹੀ, ਕਿਉਂਕਿ ਜਿੱਥੇ ਅਸੀਂ ਆਰਟ ਦੀ ਗੱਲ ਕੀਤੀ ਔਰ ਕੈਲੀਗ੍ਰਾਫੀ ਜਿਹੜੀ ਖਾਸ ਤੌਰ ਤੇ ਗੁਰਬਾਣੀ ਦੀ ਲਿਖਤ ਇਹ ਵੀ ਆਰਟ ਹੈ, ਔਰ ਜਿਹੜੀ ਸ਼ਾਇਰੀ ਭਾਈ ਸੰਤੋਖ ਸਿੰਘ ਹੋਰਾਂ ਦੀ ਭਾਊ ਜੀ ਦੀ ਉਹ ਵੀ ਕਾਬਲੇ ਤਾਰੀਫ ਹੈ। ਸੋ ਅਸੀਂ ਸਭ ਦਾ ਹੀ, ਕਿਉਂਕਿ ਕਾਮੈਂਟਸ ਇੰਨੇ ਹੁੰਦੇ ਨੇ ਸੈਗਮੈਂਟਸ ਦੇ ਥੱਲੇ ਵੀ ਜਾਂ ਦੂਸਰੇ ਕੱਲਾ ਪੜ੍ਹਨ ਨੂੰ ਜੀ ਕਰਦਾ ਸਾਰਿਆਂ ਨਾਲ ਸਾਂਝੇ ਕਰਨ ਦਾ, ਫਿਰ ਪਰ ਇਹਦਾ ਇਹ ਹੋਏਗਾ ਕਿ ਜਿਹੜੇ ਅਸੀਂ ਟੌਪਿਕਸ ਡਿਸਕਸ ਕਰਦੇ ਹਾਂ ਉਹਨਾਂ ਦਾ ਟਾਈਮ ਜਿਹੜਾ ਉਹ ਘਟ ਜਾਏਗਾ। ਸੋ ਅਸੀਂ ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ। ਵੈਸੇ ਤਾਂ ਇਸ ਨੂੰ ਬਹੁਤ ਵਾਰ ਨਿੱਜੀ ਡਿਬੇਟਸ ਦੇ ਵਿੱਚ ਵੀ ਹੁੰਦਾ ਹੈ ਕਿ ਜਦੋਂ ਕੋਈ ਗੱਲ ਵਾਪਰਦੀ ਹੈ ਤੇ ਜਿਹੜਾ ਆਪਣੇ ਆਪ ਨੂੰ ਸਮਝਦਾ ਹੁੰਦਾ ਹੈ ਕਿ ਵੀ ਮੈਂ ਬਹੁਤ ਸਿਆਣਾ ਸਲਾਹ ਦੇਣ 'ਚ, ਉਹ ਇਹ ਕਹਿਣ ਲੱਗ ਜਾਂਦਾ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਇਵੇਂ ਹੋਣਾ ਹੈ ਨਾ। ਅੰਗਰੇਜ਼ੀ ਵਾਲੇ ਕਹਿੰਦੇ ਆਈ ਟੋਲਡ ਯੂ ਸੋ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ। ਸੋ ਬਹੁਤ ਵਾਰ ਇਹ ਵੀ ਹੁੰਦਾ ਹੈ ਕਿ ਭਾਈ ਬਿੱਲੀ ਥੈਲੇ 'ਚੋਂ ਬਾਹਰ ਆ ਗਈ। ਹੁਣ ਪਤਾ ਨਹੀਂ ਪਹਿਲਾਂ ਜਦੋਂ ਬਿੱਲੀ ਥੈਲੇ 'ਚ ਹੋਣੀ ਹੈ ਕੋਈ ਸਮਝਦਾ ਹੋਣਾ ਕਿ ਆਟਾ ਕਿ ਦਾਲ ਹੈ, ਜਾਂ ਬਿੱਲੀ ਕਿਹੜੀ ਟਿੱਕ ਕੇ ਬਹਿਣ ਵਾਲੀ ਹੈ। ਪਰ ਜਦੋਂ ਥੈਲੇ 'ਚੋਂ ਨਿਕਲ ਗਈ ਤਾਂ ਸਮਝ ਲਓ ਕਿ ਭਾਈ ਜਿਸ ਨੂੰ ਕਹਿੰਦੇ ਨੇ ਕਿ ਵੀ ਪਾਜ ਮਲੰਮਾ ਲੈ ਗਿਆ, ਕਿਉਂਕਿ ਤੁਸੀਂ ਮਲੰਮਾ ਬੰਨਿਆ ਹੋਇਆ ਉੱਤੇ ਜਾਂ ਜਦੋਂ ਉਹ ਲੱਥ ਜਾਂਦਾ ਹੈ ਭਾਵੇਂ ਉਹ ਫੇਕ ਹੈ
ਤੇ ਸਾਹਮਣੇ ਹੋ ਜਾਂਦਾ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ। ਜੀ ਹੁਣ ਮੇਰੇ ਸਾਹਮਣੇ ਇਹ 2014 ਤੋਂ ਵੀ ਪਹਿਲਾਂ ਦੇ ਉਹ ਸਾਰੇ ਹੀ ਜਿਹੜੇ ਨੇ 10 ਸਾਲ ਤੋਂ ਜ਼ਿਆਦਾ ਦਾ ਪੀਰੀਅਡ ਘੁੰਮ ਰਿਹਾ ਕਿ ਕਿਵੇਂ ਮੈਂ ਅਮਰੀਕਾ ਕੈਨੇਡਾ ਦੇ ਵਿੱਚ ਆਪਣੇ ਖਾਸ ਵੀਰਾਂ ਦੀ ਭੈਣਾਂ ਦੀ ਜਿਹੜੀ ਹੈ ਉਹ ਉਹਨਾਂ ਦੀ ਨੈਗੇਟਿਵਿਟੀ ਨੂੰ ਸਹਾਰਿਆ, ਉਹਨਾਂ ਦੇ ਕ੍ਰਿਟਿਸਿਜ਼ਮ ਨੂੰ ਸਹਾਰਿਆ, ਕਿਉਂਕਿ ਉਹ ਪੀਰੀਅਡ ਸੀ ਕਿ ਅਜੇ ਕੇਜਰੀਵਾਲ ਜਿਹੜਾ ਅੰਨਾ ਹਜ਼ਾਰੇ ਦੀ ਪਾਰਟੀ ਚੋਂ ਜਿਹੜਾ ਉਹ ਵੀ ਇੱਕ RSS ਦੀ ਖੇਡ ਸੀ। ਹੁਣ ਤਾਂ ਸਾਹਮਣੇ ਆਉਂਦਾ ਕਿ ਵੀ ਅੰਨਾ ਹਜ਼ਾਰੇ ਸ਼ੋਅ ਉਹਦਾ ਜਿਹੜਾ ਸਾਰਾ ਫੂਡ ਦਾ ਪ੍ਰਬੰਧ, ਦੂਜਾ ਤੀਜਾ ਜਿਹੜੀ RSS ਐਫੀਲੀਏਟ ਹੈ ਵਿਵੇਕਾਨੰਦ ਫਾਊਂਡੇਸ਼ਨ ਜਿਹਦਾ ਸਬੰਧ ਅੱਗੋਂ ਅਜੀਤ ਡੋਵਲ ਦੇ ਨਾਲ ਹੈ, ਜਿਹੜਾ ਮੇਨ ਇਸ ਵੇਲੇ ਕਰਤਾ ਧਰਤਾ, ਉਹ ਫੰਡ ਕਰ ਰਿਹਾ ਸੀ। ਸੋ ਇਹ ਤਿੰਨੋਂ ਹੀ ਜਿਹੜੇ ਅੰਨਾ ਹਜ਼ਾਰੇ ਔਰ ਉਸ ਤੋਂ ਪਹਿਲਾਂ ਕਰਪਸ਼ਨ ਦੇ ਖਿਲਾਫ ਮੂਵ 'ਚ ਰਾਮਦੇਵ ਔਰ ਉਸ ਦੇ ਨਾਲ ਈਵਨ ਇਹਨੂੰ ਜੋੜਨਾ ਸ਼੍ਰੀ ਰਵੀ ਸ਼ੰਕਰ, ਇਹ ਸਾਰੇ RSS ਸਪਾਂਸਰਡ ਹੀ ਸੀ, ਕਿਉਂਕਿ 2004 ਤੋਂ 2014 ਤੱਕ 10 ਸਾਲ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੀ। ਸੋ ਜ਼ਾਹਰ ਹੈ ਕਿ ਕਰਪਸ਼ਨ ਤਾਂ ਉੱਥੇ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਜਿਵੇਂ ਨਿਰਾਲ ਚੌਧਰੀ ਨੇ ਕਿਹਾ, ਉਹ ਤਾਂ ਵਿੱਚ ਵੜੀ ਹੋਈ ਹੈ। ਲੇਕਿਨ ਉਸ ਪੀਰੀਅਡ ਦੇ ਵਿੱਚ ਕੁਝ ਸਕੈਂਡਲਾਂ ਨੂੰ ਜਿਹੜੇ ਕਈ ਕਰੋੜਾਂ ਦੇ ਵਿੱਚ ਸਨ, ਉਹਨਾਂ ਨੂੰ ਇੰਨਾ ਕੁ ਉਭਾਰਿਆ ਗਿਆ ਕਿ ਉਸ ਨੂੰ ਆਧਾਰ ਬਣਾ ਕੇ ਜਿਹੜਾ RSS ਨੇ ਇਹਨੂੰ ਲਿਆ ਕੇ ਬਿਠਾ ਦਿੱਤਾ ਔਰ ਅੰਨਾ ਹਜ਼ਾਰੇ ਨੂੰ, ਔਰ ਇਹ ਉਸ ਤੋਂ ਪਹਿਲਾਂ ਰਾਮਦੇਵ ਦਾ ਵਰਤ ਰਖਾਇਆ। ਔਰ ਦੂਜਾ ਮੰਗ ਵੀ ਇਹ ਹੋਈ ਜੀ ਕਿ ਲੋਕਪਾਲ ਹੋਏ, ਕਰਪਸ਼ਨ ਉੱਪਰੋਂ ਥੱਲੇ, ਔਰ ਜਿਹੜਾ ਮੀਡੀਆ 800 ਦੇ ਕਰੀਬ ਚੈਨਲ ਜਿਹੜੇ ਡੇ ਐਂਡ ਨਾਈਟ ਮੋਦੀ ਮੰਤਰ ਜਿਹੜਾ ਉਸ ਦਾ ਹੀ ਉਚਾਰਨ ਕਰਵਾ ਰਹੇ ਨੇ। ਔਰ ਮੋਦੀ ਕੇਦਾਰਨਾਥ ਮੰਦਿਰ 'ਚ ਗਿਆ ਕਿ ਉਹ ਕੁੱਲੂ ਦੇ ਦੁਸਹਿਰੇ 'ਚ ਗਿਆ ਕਿ ਕੀ ਗਿਆ। ਇਸ ਅੱਜ ਕਿਸੇ ਨੇ ਕਿਹਾ ਸੀ ਕਿ ਭਾਈ ਅੱਗੇ ਤਾਂ ਕੈਮਰਿਆਂ 'ਚ, ਅੱਗੇ ਤਾਂ ਮੰਦਿਰਾਂ 'ਚ ਜਾ ਕੇ ਸਿਰਫ ਭਗਵਾਨ ਹੀ ਕਿਸੇ ਨੂੰ ਨਜ਼ਰ ਆਉਂਦਾ ਹੋਏਗਾ ਜਾਂ ਭਗਵਾਨ ਨਾਲ ਕੋਈ ਗੱਲਾਂ ਕਰਦਾ, ਹੁਣ ਤਾਂ ਕੈਮਰਿਆਂ ਰਾਹੀਂ 2 ਭਗਵਾਨ ਨਜ਼ਰ ਆਉਂਦੇ ਨੇ, ਇੱਕ ਤਾਂ ਦਿਸਦਾ ਨਹੀਂ ਹੈ ਪਰ ਇੱਕ ਦਿਸ ਰਿਹਾ ਹੁੰਦਾ ਜਿਹੜਾ ਮੋਦੀ ਹੈ, ਜਿਹੜਾ ਪੂਜਾ ਕਰ ਰਿਹਾ ਜਾਂ ਦੂਜਾ। ਤਾਂ ਉਹ ਲੋਕ ਪੁੱਛਦੇ ਨੇ ਕਿ ਬਈ ਜਿਨ੍ਹਾਂ ਮੰਦਿਰਾਂ ਜਾਂ ਥਾਵਾਂ 'ਚ ਈਵਨ ਦਲਿਤਾਂ ਨੂੰ ਨਹੀਂ ਜਾਣ ਦਿੱਤਾ ਜਾਂਦਾ, ਕੈਮਰਾ ਨਹੀਂ ਜਾ ਸਕਦਾ, ਉੱਥੇ ਫੁੱਲ ਲਾਈਵ ਕਵਰੇਜ ਕੌਣ ਕਰ ਰਿਹਾ, ਕਿਵੇਂ ਹੋ ਰਿਹਾ? ਪਰ ਕਿਉਂਕਿ ਭਗਵਾਨ ਤਾਂ ਹੁਣ ਮੋਦੀ ਹੈ, ਔਰ ਜਦੋਂ ਫਿਰ ਇਸ ਕਿਸਮ ਦਾ ਪੀਰੀਅਡ ਆ ਜਾਂਦਾ ਫਿਰ ਕੋਈ ਸਵਾਲ ਪੁੱਛਣ ਵਾਲਾ ਵੀ ਨਹੀਂ ਹੁੰਦਾ। ਜੇ ਕੋਈ ਪੁੱਛਦਾ ਤੇ ਉਸ ਦਾ ਹਸ਼ਰ ਜੋ ਉੱਥੇ ਹੋ ਰਿਹਾ ਜਿਸ ਅੰਦਾਜ਼ ਦੇ ਵਿੱਚ ਇੰਡੀਪੈਂਡੈਂਟ ਜਰਨਲਿਸਟ, ਪੋਲੀਟੀਕਲ ਡਿਸੀਡੈਂਟਸ, ਔਰ ਉਹਨਾਂ ਦੇ ਨਾਲ ਕਿੱਥੇ UAPA ਤੋਂ ਲੈ ਕੇ ਕਿਸ ਕਿਸਮ ਦੇ ਕਾਨੂੰਨ ਨਾਫਜ਼ ਕੀਤੇ ਜਾ ਰਹੇ ਨੇ। ਸੋ ਇਹ ਜਦੋਂ ਅੰਨਾ ਹਜ਼ਾਰੇ ਨੂੰ ਬਿਠਾਇਆ ਗਿਆ ਤਾਂ ਉਦੋਂ 24/7 ਸਾਰੇ ਇਹ TV ਚੈਨਲਾਂ ਦੇ ਕੈਮਰੇ ਉੱਥੇ ਸੀ ਕਿ ਅੰਨਾ ਹਜ਼ਾਰੇ ਨੇ ਹੁਣ ਸਿਰ ਖੁਰਕਿਆ, ਹੁਣ ਉਹਨੇ ਜਿਹੜਾ ਉਹ ਯੋਗ ਆਸਨ 'ਚ ਬੈਠ ਗਿਆ, ਹੁਣ ਇਹ ਹੋ ਗਿਆ, ਹੁਣ ਉਹ ਹੋ ਗਿਆ, ਔਰ ਪੂਰਾ ਚੱਲ ਰਿਹਾ, ਹੋਰ ਕੋਈ ਐਕਟੀਵਿਟੀ ਨਹੀਂ ਸੀ। ਔਰ ਉਸ ਨੂੰ ਇਸ ਕਦਰ ਉਭਾਰਿਆ ਕਿਉਂਕਿ ਉਹਨਾਂ ਦਾ ਮਕਸਦ ਬਾਅਦ 'ਚ ਤਾਂ ਅੰਨਾ ਹਜ਼ਾਰੇ ਤਾਂ ਇੱਕ ਜਿਹੜਾ ਇੰਸਟਰੂਮੈਂਟ ਸੀ ਉਹਨੂੰ ਵਰਤਣਾ, ਲੇਕਿਨ ਉਸ ਦੇ ਉੱਤੇ ਮਨਮੋਹਨ ਸਿੰਘ ਸਰਕਾਰ ਦੀ ਜਿਹੜੀ ਹੈ ਉਹ ਬਿਲਕੁਲ ਜਿਹੜੀ ਹੈ ਤੋਏ ਹੋਈ। ਔਰ ਫਾਈਨਲੀ ਜਿਹੜਾ 2014 ਦੀ ਇਲੈਕਸ਼ਨਾਂ ਦੇ ਵੇਲੇ ਫਿਰ ਇਹਨਾਂ ਨੇ ਆਪਣਾ ਇੱਕ ਉਸੇ ਮੀਡੀਆ ਨੇ ਜਿਨ੍ਹਾਂ ਨੇ ਅੰਨਾ ਹਜ਼ਾਰੇ ਰਾਹੀਂ ਸਾਰੀ ਕਰਪਸ਼ਨ ਵਾਲੇ ਪਾਰਟ ਨੂੰ ਉਭਾਰਿਆ ਸੀ, ਫਿਰ ਉਹੀ ਮੀਡੀਆ ਗੁਜਰਾਤ ਮਾਡਲ ਦੀ ਗੱਲ ਕਰਨ ਲੱਗ ਪਿਆ ਕਿ ਜੀ ਗੁਜਰਾਤ ਦੇ ਵਿੱਚ ਕਿੰਨੀ ਤਰੱਕੀ ਹੋਈ, ਕਿੰਨਾ ਕੀ ਹੋਇਆ। ਔਰ ਮੋਦੀ ਨੇ ਵੀ ਫਿਰ ਨਾਰਾ ਸਭ ਕਾ ਸਾਥ ਸਭ ਕਾ ਵਿਕਾਸ ਦੇ ਥੱਲੇ, ਔਰ ਫਿਰ ਇਹ ਰਾਮਦੇਵ ਉਹੀ ਕਹਿਣ ਲੱਗ ਗਿਆ ਕਿ ਮੋਦੀ ਇੱਕ ਵਾਰ ਆ ਗਿਆ ਤੇ 15 ਲੱਖ ਰੁਪਏ ਜਿਹੜਾ ਮੋਦੀ ਦਾ ਆਪਣਾ ਬਿਆਨ ਸੀ ਕਿ ਹਰ ਇੱਕ ਦੇ ਅਕਾਊਂਟ 'ਚ ਹੋਏਗਾ, ਉਹਨੇ ਕਿਹਾ ਜੀ ਇੱਕ ਮੋਦੀ ਹੈ ਜਿਹੜਾ ਉੱਥੋਂ ਲਿਆ ਸਕਦਾ ਕਾਲੇ ਧਨ ਨੂੰ, ਜਿਹੜਾ ਕਿ ਇੱਥੋਂ ਦੇ ਚੋਰਾਂ ਨੇ ਉੱਥੇ ਰੱਖਿਆ ਹੋਇਆ। ਔਰ ਇਸੇ ਤਰ੍ਹਾਂ ਬਾਕੀਆਂ ਨੇ ਵੀ ਫਿਰ ਉਸ ਕਿਸਮ ਦਾ ਉਹ ਜਿਹੜਾ 2002 'ਚ ਮੋਦੀ ਨੇ ਕੀ ਕੀਤਾ ਜਾਂ 12 ਸਾਲ ਉਹ ਦੁਨੀਆ ਦੇ ਕਿਸੇ ਮੁਲਕ 'ਚ ਉਹਨੂੰ ਵੜਨ ਨਹੀਂ ਦਿੱਤਾ ਗਿਆ, ਉਹ ਸਾਰਾ ਨੈਰੇਟਿਵ ਗਾਇਬ ਹੋ ਗਿਆ। ਫਿਰ ਮੋਦੀ ਇੱਕ ਪਾਸੇ ਮੀਡੀਆ ਦਾ ਇੱਕ ਹਿੱਸਾ ਮੈਜੋਰਟੀ ਹਿੰਦੂਆਂ 'ਚ ਉਹਨੂੰ ਲੋਹ ਪੁਰਸ਼ ਦੇ ਤੌਰ 'ਤੇ ਔਰ ਹਿੰਦੂ ਹਿਰਦੇ ਸਮਰਾਟ ਦੇ ਤੌਰ 'ਤੇ ਉਭਾਰ ਰਿਹਾ ਸੀ, ਔਰ ਦੂਸਰਾ ਇਹ ਹਿੱਸਾ ਉਹਨੂੰ ਜਿਹੜਾ ਹੈ ਉਹ ਸਭ ਕਾ ਸਾਥ ਸਭ ਕਾ ਵਿਕਾਸ ਦੇ ਥੱਲੇ ਇੱਕ ਮੈਨ ਜਿਹੜਾ ਕਿ ਡਿਵੈਲਪਮੈਂਟ ਕਰ ਸਕਦਾ। ਔਰ ਗੁਜਰਾਤ ਫੇਕ ਮਾਡਲ ਹੁਣ ਸਾਹਮਣੇ ਆ ਰਿਹਾ। ਅੱਜ ਇੱਕ ਡੀਟੇਲ ਸਟੋਰੀ ਵੀ ਸਾਹਮਣੇ ਆਈ ਕਿ ਹੁਣ ਆਲ ਆਫ ਏ ਸਡਨ ਅਸੀਂ ਤਾਂ ਹਮੇਸ਼ਾ ਪੰਜਾਬ ਦੇ ਵਿੱਚ ਕਿਵੇਂ ਇੱਕ ਸਿਸਟਮੈਟਿਕ ਤਰੀਕੇ ਨਾਲ ਡਰੱਗਸ ਲਿਆਂਦੀਆਂ ਗਈਆਂ ਜਾਂ ਲਿਆਂਦੀਆਂ ਜਾ ਰਹੀਆਂ ਉਹਦਾ ਜ਼ਿਕਰ ਕਰਦੇ ਹਾਂ, ਪਰ ਹੁਣ ਸਾਹਮਣੇ ਆ ਰਿਹਾ ਕਿ ਗੁਜਰਾਤ ਵਿੱਚ ਕਿਸ ਪੱਧਰ ਦੇ ਉੱਤੇ ਜਿਹੜੀਆਂ
ਔਰ ਜਿੰਨੀ ਅੱਗੇ ਤਾਂ ਇਹ ਹੁੰਦਾ ਸੀ ਜੀ ਕਿ ਔਰ ਇਸ ਵਾਰ ਵੀ ਅਸੀਂ ਕਹਿੰਦੇ ਸੀ ਕਿ ਵੀ ਪਾਕਿਸਤਾਨ ਦੇ ਨਾਲ ਲੱਗਦਾ ਬਾਰਡਰ ਜਿਹੜਾ ਵੀ 600 ਕਿਲੋਮੀਟਰ ਦੇ ਲਗਭਗ ਹੈ, ਉਹਦੇ ਤੇ ਤਾਂ ਤਾਰ ਲੱਗੀ ਹੋਈ ਹੈ, ਉਹਦੇ 'ਚ ਇਲੈਕਟ੍ਰਿਕ ਕਰੰਟ ਛੱਡਿਆ ਹੋਇਆ ਹੈ। ਕੋਈ ਪਰਿੰਦਾ ਕੋਈ ਚਰਿੰਦਾ ਜਿਹੜਾ ਉੱਥੋਂ ਗੁਜ਼ਰ ਨਹੀਂ ਸਕਦਾ। ਡਰੱਗਸ ਆ ਕਿਹੜੇ ਪਾਸਿਓਂ ਰਹੀਆਂ। ਇਹ ਫਿਰ ਜਦੋਂ ਕੁਝ ਸਾਲ ਪਹਿਲਾਂ ਇੱਕ ਵੱਡੀ ਖਬਰ ਆਈ ਕਿ ਕਿੰਨੇ ਹਜ਼ਾਰ ਕਰੋੜ ਦੀ ਡਰੱਗ ਜਿਹੜੀ ਹੈ ਗੁਜਰਾਤ ਦੀ ਫਲਾਂ ਪੋਰਟ ਦੇ ਉੱਤੇ ਮਿਲੀ, ਔਰ ਫਿਰ ਆਇਆ ਜੀ ਉਸ ਪੋਰਟ ਨੂੰ ਤਾਂ ਇਹ ਅੰਬਾਨੀ ਅਡਾਨੀ ਇਹਨਾਂ ਚੋਂ ਕੌਣ ਉਹਦਾ ਮਾਲਕ ਹੈ। ਔਰ ਫਿਰ ਲਗਾਤਾਰ ਤਾਂ ਨਾਲ ਹੁਣ ਅੱਜ ਇਹਨੇ ਅਮਿਤ ਸ਼ਾਹ ਨੇ ਡਰਾਮਾ ਕੀਤਾ ਜੀ ਮੈਂ ਫਲਾਣੇ ਗੁਜਰਾਤ ਦਾ, ਕਿਉਂਕਿ ਚੋਣਾਂ ਦਾ ਚੱਲ ਰਿਹਾ ਪ੍ਰਚਾਰ, ਕਿ ਜੀ ਇੰਨੇ ਹਜ਼ਾਰ ਕਰੋੜ ਦੀ ਡਰੱਗ ਜਿਹੜੀ ਹੈ ਅਸੀਂ ਉਸ ਥਾਂ ਬਰਨ ਕਰਤੀ ਹੈ, ਉਸ ਥਾਂ ਜਿਹੜੀ ਅੱਗ ਲਾ ਦਿੱਤੀ, ਉਸ ਕਿਸਮ ਦਾ ਡਰਾਮਾ। ਲੇਕਿਨ ਗੁਜਰਾਤ ਦੇ ਵਿੱਚ ਤਾਂ ਪਿਛਲੇ ਇੱਕ ਦਹਾਕੇ ਤੋਂ ਜ਼ਿਆਦਾ ਸਿੱਧੀ ਸਟੇਟ ਹਕੂਮਤ ਹੀ ਜਿਹੜੀ ਹੈ ਉਹ ਬੀਜੇਪੀ ਦੀ ਹੈ। ਪਰ ਇਸ ਵੇਲੇ ਸਭ ਤੋਂ ਜ਼ਿਆਦਾ ਔਰ ਜਿਹੜੀ ਉੱਥੋਂ ਕਰੂਡ ਫਾਰਮ 'ਚ ਡਰੱਗ ਆਉਂਦੀ ਹੈ, ਇਹੀ ਨਹੀਂ ਕਿ ਉਹਨਾਂ ਦੀ ਪੋਰਟ ਦੇ ਉੱਤੇ ਆ ਗਈ ਜਾਂ ਦੂਜੀ, ਜਿੰਨੀ ਡਰੱਗ ਨੂੰ ਐਨਰਿਚ ਕੀਤਾ ਜਾਂਦਾ ਜਦੋਂ ਉਸ 'ਚੋਂ ਉਹ ਜਿੰਨੀਆਂ ਫੈਕਟਰੀਆਂ ਨੇ ਸਾਰੀਆਂ ਗੁਜਰਾਤ ਦੇ ਵਿੱਚ ਨੇ। ਔਰ ਇਸ ਦਾ ਮਤਲਬ ਇਹ ਹੈ ਕਿ ਇਹ ਐਵੇਂ ਨਹੀਂ ਕਿ ਅੰਬਾਨੀ ਜਿਹੜਾ ਹੈ ਉਹ ਹੁਣ ਦੂਸਰਾ ਅਮੀਰ ਬੰਦਾ ਦੁਨੀਆ ਦਾ ਬਣ ਗਿਆ। ਇਹ ਸਾਰੀ ਡਰੱਗ ਟ੍ਰੇਡ ਜਿਹਦਾ ਜਾਲ ਜਿਹੜਾ ਇਹਨਾਂ ਨੇ ਚਾਰ ਚਫੇਰੇ ਫੈਲਾਇਆ, ਔਰ ਨਤੀਜਾ ਇਹ ਹੈ ਕਿ ਈਵਨ ਗੁਜਰਾਤ ਦੇ ਵਿੱਚ ਵੀ ਮੁੰਡੇ ਕੁੜੀਆਂ ਜਿਹੜੇ ਨੇ ਉਹ ਡਰੱਗੀ ਹੋ ਰਹੇ ਨੇ। ਲੇਕਿਨ ਇਹਨਾਂ ਦਾ ਤੁਸੀਂ ਜਿੱਥੇ ਇੱਕ ਪਾਸੇ ਇਹਨਾਂ ਨੇ ਧਨ ਲੁਟਾਇਆ ਕਿ ਭਾਈ ਕੋਈ ਲੁੱਟ ਕੇ ਲੈ ਗਿਆ, ਡਰੱਗਸ ਨੂੰ ਇਹਨਾਂ ਨੇ ਕਿਵੇਂ ਇਸਤੇਮਾਲ ਕੀਤਾ ਅਮੀਰ ਬਣਨ ਦੇ ਲਈ, ਔਰ ਉਸ ਦਾ ਸ਼ਿਕਾਰ ਕਿਵੇਂ। ਔਰ ਇਹ ਨਜ਼ਰ ਆ ਰਿਹਾ ਕਿ ਭਾਈ ਗੁਜਰਾਤ ਦੇ ਵਿੱਚ ਫਾਰਮਰਸ ਦਾ ਵੀ ਸੁਸਾਈਡ ਬਾਕੀ ਸਟੇਟਾਂ ਨਾਲੋਂ ਜ਼ਿਆਦਾ ਹੈ, ਕਰਨਾਟਕਾ ਔਰ ਦੂਸਰਿਆਂ ਨਾਲੋਂ, ਔਰ ਡਰੱਗਸ ਦਾ ਇਸਤੇਮਾਲ ਵੀ। ਔਰ ਡਰੱਗਸ ਕਿਸ ਲੈਵਲ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜੇ ਡਰੱਗ ਨੂੰ ਪਿਉਰੀਫਾਈ ਕਰਕੇ ਅੱਗੋਂ ਉਹਦੇ 'ਚ ਕਨਵਰਟ ਕਰਨ ਦੇ ਕਾਰਖਾਨੇ ਲੱਗੇ ਹੋਏ ਨੇ, ਔਰ ਸਰਕਾਰੀ ਨੱਕ ਦੇ ਥੱਲੇ। ਇਹ ਤਾਂ ਹੋ ਨਹੀਂ ਸਕਦਾ ਕਿ ਸਰਕਾਰ ਦੀ ਮਿਲੀ ਭੁਗਤ ਨਾ ਹੋਏ, ਉਹ ਗੁਜਰਾਤ 'ਚ ਲੱਗੇ ਹੋਏ ਨੇ। ਲੇਕਿਨ 2014 'ਚ ਇੱਕ ਵਾਰ ਮੋਦੀ ਦੇ ਹੱਥ ਪਾਵਰ ਆਈ, ਔਰ ਜ਼ਾਹਰ ਹੈ ਕਿ ਫਿਰ ਅਸੀਂ ਇਹ ਕਹਾਣੀ ਆਲਮੋਸਟ ਰੋਜ਼ ਸੁਣਾਉਂਦੇ ਹਾਂ ਕਿ ਭਾਈ ਕੀ ਹੋ ਰਿਹਾ, ਕਿਵੇਂ ਹਿੰਦੂਤਵਾ ਦਾ ਏਜੰਡਾ ਜਿਹੜਾ ਉਹ ਅੱਗੇ ਤੋਰਿਆ ਗਿਆ, ਔਰ ਕਿਵੇਂ ਉਹ ਦਿਨ ਹਰ ਚੜ੍ਹਦੇ ਦਿਨ ਜਿਹੜਾ ਕਿਵੇਂ ਹਿੰਦੂਤਵੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ। ਪਰ ਅੰਨਾ ਹਜ਼ਾਰੇ ਦੇ ਉਸ ਸਿਟਿੰਗ ਦਾ ਜ਼ਿਕਰ ਇਸ ਲਈ ਕੀਤਾ ਹੈ ਕਿਉਂਕਿ ਉਸ 'ਚੋਂ ਇੱਕ ਨਮੂਨਾ ਜਿਹੜਾ ਕੱਢਿਆ ਗਿਆ, ਜਿਹੜਾ ਬਾਅਦ ਦੇ ਵਿੱਚ ਹੁਣ RSS ਦੀ B ਟੀਮ, ਭਾਵੇਂ ਅਸੀਂ ਉਸ ਨੂੰ ਹਮੇਸ਼ਾ ਰੈਫਰ ਕੀਤਾ ਜਦੋਂ ਮੈਂ ਕਿਹਾ ਕਿ ਅਸੀਂ ਨਾਰਾਜ਼ਗੀ ਸਹੇੜੀ ਆਪਣੇ ਭਰਾਵਾਂ ਭੈਣਾਂ ਦੀ ਅਮਰੀਕਾ, ਕੈਨੇਡਾ ਔਰ ਬਾਹਰ ਵੀ, ਉਹ ਸੀ ਜਦੋਂ ਅਸੀਂ ਪਹਿਲੇ ਦਿਨ ਤੋਂ, ਜਦੋਂ ਕਿ ਕੇਜਰੀਵਾਲ ਕਦੇ ਇੱਥੇ ਰਿਚਮੰਡ ਹਿੱਲ ਦੇ ਗੁਰਦੁਆਰੇ ਆਇਆ ਹੋਇਆ ਹੈ, ਕਦੇ ਬੰਗਲਾ ਸਾਹਿਬ ਜਿਹੜਾ ਉਹ ਗੁਰਦੁਆਰੇ ਦੀ ਲਾਈਨ 'ਚ ਖੜਾ ਹੈ, ਕਦੇ ਧਰਨੇ ਤੇ ਜੰਤਰ ਮੰਤਰ ਬੈਠਾ ਹੈ, ਕਦੇ ਹਰਵਿੰਦਰ ਸਿੰਘ ਫੂਲਕਾ ਦੇ ਘਰ ਹੈ ਕਿ ਨਵੰਬਰ 84 ਦਿਆਂ ਨੂੰ ਮੈਂ ਸਜ਼ਾਵਾਂ ਦਿਵਾਉਣੀਆਂ, ਕਦੇ ਜਰਨੈਲ ਸਿੰਘ ਪੱਤਰਕਾਰ ਦੇ ਘਰ ਹੈ। ਔਰ ਉਹ ਇਹ ਪੀਰੀਅਡ ਸੀ ਕਿਉਂਕਿ ਉਦੋਂ ਅਜੇ ਅੰਨਾ ਹਜ਼ਾਰੇ ਮੂਵਮੈਂਟ ਜਿਹੜੀ ਉਹ ਜਿਸ 'ਚੋਂ ਇਹ ਨਿਕਲਿਆ, ਔਰ ਇਹ ਜਿਹੜਾ ਉਹਨੇ RSS ਨੇ ਐਜ਼ ਏ B ਟੀਮ ਇਹਨੂੰ ਰੱਖਿਆ ਕਿ ਕਿਉਂਕਿ RSS ਦਾ ਜਿਹੜਾ ਵਰਕਿੰਗ ਪੈਟਰਨ ਉਹ ਨਹੀਂ ਚਾਹੁੰਦੇ ਕਿ ਭਾਰਤ ਦੇ ਵਿੱਚ ਕੋਈ ਵੀ ਨੈਸ਼ਨਲ ਲੈਵਲ ਦੀ ਪਾਰਟੀ ਐਗਜ਼ਿਸਟ ਕਰੇ। ਕਾਂਗਰਸ ਨੂੰ ਉਹਨਾਂ ਨੇ ਸਿਸਟਮੈਟਿਕਲੀ ਵਾਈਪ ਆਊਟ ਕੀਤਾ, ਔਰ ਅੱਗੋਂ ਜਿੱਥੇ ਰਹਿ ਗਏ ਨੇ ਉਹਨਾਂ ਦੀ ਕਰਨ ਦੀ ਲਾਈਨ ਰੀਜਨਲ ਪਾਰਟੀਜ਼, ਖੇਤਰੀ ਧਿਰਾਂ, ਉਹਨਾਂ ਦੇ ਵਿੱਚ ਸ਼ਿਵ ਸੈਨਾ ਦਾ ਕੀ ਹਾਲ ਕੀਤਾ, ਮਹਾਰਾਸ਼ਟਰ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ PD ਜਿਹੜੀ ਉਹਨਾਂ ਦੀ ਮਹਿਬੂਬਾ ਮੁਫਤੀ ਦੀ ਪਾਰਟੀ ਹੈ ਉਹਦਾ ਕੀ ਹਾਲ ਕੀਤਾ, ਪੰਜਾਬ 'ਚ ਅਕਾਲੀ ਦਲ ਦਾ ਕੀ ਹਾਲ ਕੀਤਾ, ਔਰ ਬਿਹਾਰ ਦੇ ਵਿੱਚ ਨਤੀਸ਼ ਕੁਮਾਰ ਦਾ ਵੀ ਹੋਣ ਜਾ ਰਿਹਾ ਸੀ ਤਾਂ ਉਹਨੇ ਇੱਕਦਮ ਪਲਟਾ ਮਾਰ ਕੇ ਲਾਲੂ ਯਾਦਵ ਦੇ ਪੈਰ ਫੜ ਲਏ। ਸੋ ਖੇਤਰੀ ਪਾਰਟੀਆਂ ਇਵੇਂ ਮਾਇਆਵਤੀ ਦਾ ਕੀ ਹਾਲ ਕੀਤਾ UP ਦੇ ਵਿੱਚ, ਕਿਤੇ ED ਕਿਸੇ ਦੇ ਮਗਰ ਪਾਤੀ, ਕਿਸੇ ਦੇ ਹੋਰ ਕਰ ਦਿੱਤਾ। ਸੋ ਇਸ ਸਾਰੇ ਪੀਰੀਅਡ 'ਚ ਕੇਜਰੀਵਾਲ ਦਾ ਪਹਿਲਾ ਬਿਲਟਅਪ ਸਿੱਖਾਂ ਦੇ ਪੈਸੇ ਨਾਲ, ਔਰ RSS ਔਰ ਏਜੰਸੀਆਂ ਇਹ ਵਰਿਡ ਸੀ ਕਿ ਪੰਜਾਬ ਦੇ ਵਿੱਚ ਸਿੱਖ ਜਿਹੜੇ ਕਿ ਮੈਜੋਰਟੀ ਸਿੱਖ ਨੇ ਕਾਂਗਰਸ ਨਾਲੋਂ ਵੀ ਅਕਾਲੀਆਂ ਨਾਲੋਂ ਵੀ ਫਰਸਟ੍ਰੇਟ ਹੋ ਰਹੇ ਨੇ, ਤੇ ਇਸ ਤੋਂ ਪਹਿਲਾਂ ਕਿ ਕੋਈ ਉਹ ਆਪਣੀ ਧਿਰ ਨੂੰ ਚੁਣ ਲੈਣ ਜਾਂ ਆਪਣੀ ਧਿਰ ਵੱਲ ਵਧਣ ਜਿਹੜੀ ਕਿ ਆਜ਼ਾਦੀ ਵੱਲ ਜਾਂਦੀ ਹੋਏ, ਇਹਨਾਂ ਨੂੰ ਕੋਈ ਨਾ ਕੋਈ ਐਸਾ ਆਲਟਰਨੇਟ ਦਿਓ। ਔਰ ਇਹ ਇੱਕ ਹੁਣ ਹਿਸਟਰੀ ਦਾ ਹਿੱਸਾ ਹੈ ਕਿ ਕਿਵੇਂ ਕੇਜਰੀਵਾਲ ਨੂੰ ਬਿਲਟ ਕੀਤਾ ਗਿਆ, ਕਿਵੇਂ ਪੰਜਾਬ ਦੇ ਵਿੱਚ ਆ ਕੇ ਪਹਿਲੀ ਸਟੇਜ ਦੇ ਉੱਤੇ ਬੇਸ਼ੱਕ 2014 ਦੀਆਂ ਪਾਰਲੀਮੈਂਟ ਚੋਣਾਂ ਵੇਲੇ ਵੀ 3 ਸੀਟਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਤੋਂ ਕਢਾਈਆਂ ਗਈਆਂ, ਪਟਿਆਲੇ ਦੀ ਵੀ, ਔਰ ਹਰਿੰਦਰ ਸਿੰਘ ਸ਼ਾਇਦ ਫਤਿਹਗੜ੍ਹ ਸਾਹਿਬ ਤੋਂ,
ਔਰ ਇੱਕ ਹੋਰ ਇਹਨਾਂ ਦਾ ਐਮਪੀ ਸੀ ਡਾਕਟਰ ਧਰਮਵੀਰ ਗਾਂਧੀ ਪਟਿਆਲੇ ਤੋਂ ਸੀ, ਹਰਿੰਦਰ ਸਿੰਘ ਸੀ, ਔਰ ਇੱਕ ਮੈਨੂੰ ਹੁਣ ਯਾਦ ਨਹੀਂ ਆ ਰਿਹਾ, 3 ਇਹਨਾਂ ਦੇ ਐਮਪੀ ਜਿਹੜੇ ਨੇ ਉਹ ਬਣੇ। ਲੇਕਿਨ ਅਗਲੀਆਂ ਅਸੈਂਬਲੀ ਚੋਣਾਂ ਤੱਕ ਪਹੁੰਚਦੇ ਆ 20 ਜਿਹੜੇ ਨੇ 20 ਦੇ ਕਰੀਬ, ਹਾਂ ਇੱਕ ਸਾਧੂ ਸਿੰਘ ਫਰੀਦਕੋਟ ਤੋਂ ਉਹਨਾਂ ਦਾ ਰਿਜ਼ਰਵ ਸੀਟ ਚੋਂ, ਇਹ 3 ਐਮਪੀ ਔਰ 20+ ਇਹਨਾਂ ਦੇ ਐਮਐਲਏ ਜਿਹੜੇ ਨੇ ਉਹ ਸਟੇਟ ਅਸੈਂਬਲੀ 'ਚ ਆ ਗਏ। ਮੇਨ ਆਪੋਜੀਸ਼ਨ ਦਾ ਰੋਲ ਆਪੋਜੀਸ਼ਨ ਲੀਡਰ ਹਰਵਿੰਦਰ ਸਿੰਘ ਫੂਲਕਾ ਬਣਿਆ। ਹਾਲਾਂਕਿ ਇਹ ਇੱਕ ਹਕੀਕਤ ਹੈ ਕਿ ਉਹ ਸੁਖਪਾਲ ਸਿੰਘ ਖਹਿਰਾ ਹੋਏ, ਹਰਵਿੰਦਰ ਸਿੰਘ ਫੂਲਕਾ ਹੋਏ, ਜਰਨੈਲ ਸਿੰਘ ਨੂੰ ਤਾਂ ਵਿਚਾਰਿਆਂ ਨੂੰ ਉਹੀ ਬਿਨਾਂ ਆਕਸੀਜਨ ਦੀ ਕਮੀ ਤੋਂ ਹੀ ਮਾਰ ਦਿੱਤਾ, ਇਹਦੇ ਬਾਵਜੂਦ ਕਿ ਉਹ ਤਰਲੇ ਕਰਦਾ ਰਿਹਾ ਇਸ ਤੋਂ ਕੋਵਿਡ ਦੇ ਦੌਰੇ ਦੌਰਾਨ। ਸੋ ਇਸ ਪੀਰੀਅਡ ਤੱਕ ਉਹਨਾਂ ਨੂੰ ਫਿਰ ਸਿੱਖਾਂ ਦੀ ਲੋੜ ਨਹੀਂ ਸੀ ਰਹਿ ਗਈ, ਪੈਸਾ ਵੀ ਇਨਫ ਸੀ ਔਰ ਉਹਨਾਂ ਨੂੰ ਜਾਂਚ ਵੀ ਆ ਗਈ ਸੀ। ਔਰ ਫਿਰ ਕੇਜਰੀਵਾਲ ਨੇ ਦਿੱਲੀ ਤਾਂ ਕੈਪਚਰ ਕਰ ਲਈ ਸੀ ਪਹਿਲੀ ਸਟੇਜ 'ਤੇ, ਈਵਨ ਪੰਜਾਬ 'ਚ ਆਉਣ ਤੋਂ ਪਹਿਲਾਂ। ਫਿਰ ਉਹਨਾਂ ਕੋਲ ਜਦੋਂ ਹੁਣ ਦੀਆਂ ਅਸੈਂਬਲੀ ਚੋਣਾਂ ਹੋਈਆਂ ਨੇ 2022 ਦੇ ਵਿੱਚ, ਤੇ ਅਸੀਂ ਦੇਖਦੇ ਹਾਂ ਕਿ ਪੰਜਾਬ 'ਚ 92 ਐਮਐਲਏ ਇਹਨਾਂ ਦੇ ਆ ਗਏ। ਹੁਣ ਪੰਜਾਬ ਦਾ ਖੁੱਲ੍ਹਾ ਖਜ਼ਾਨਾ ਔਰ ਕਰੋੜਾਂ ਰੁਪਏ ਦੀਆਂ ਐਡਾਂ ਪੰਜਾਬ ਦੇ ਉਸ ਖਜ਼ਾਨੇ ਨੂੰ ਇਸਤੇਮਾਲ ਕਰਕੇ ਹਿਮਾਚਲ ਔਰ ਗੁਜਰਾਤ ਜਿੱਥੇ ਚੋਣਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਦੇ ਪੂਰੀ ਹੇੜਾਂ ਦੀ ਹੇੜ ਵੀ ਵਗੀ ਹੁੰਦੀ ਹੈ, ਉੱਥੇ ਨੂੰ ਪੈਸਾ ਵੀ ਖੁੱਲ੍ਹਾ ਖਰਚ ਕੀਤਾ ਜਾ ਰਿਹਾ। ਔਰ ਜਿਹੜਾ ਪਹਿਲੀ ਸਟੇਜ ਦੇ ਉੱਤੇ ਕੇਜਰੀਵਾਲ ਦਾ ਚਿਹਰਾ, ਇੱਕ ਸਟੇਜ ਤੇ ਤਾਂ ਉਹ ਨਾਸਤਕ ਤੱਕ ਦਾ ਉਹਦੀ ਲਾਈਨ ਸੀ। ਜਦੋਂ ਰਾਮ ਮੰਦਰ ਅਯੁੱਧਿਆ ਦੇ ਹਵਾਲੇ ਨਾਲ ਗੱਲ ਹੁੰਦੀ ਸੀ, ਉਹਨੇ ਕਿਹਾ ਜੀ ਮੈਂ ਐਸੇ ਮੰਦਰ 'ਚ ਪੂਜਾ ਕਰਨ ਨਹੀਂ ਜਾਵਾਂਗਾ। ਮੇਰੀ ਦਾਦੀ ਨੇ ਕਿਹਾ ਸੀ, ਨਾਨੀ ਨੇ ਕਿ ਦਾਦੀ ਨੇ, ਕਿ ਜਿਹੜਾ ਪੂਜਾ ਦੀ ਥਾਂ ਕਿਸੇ ਥਾਂ ਨੂੰ ਹੋਰ ਪੂਜਾ ਥਾਂ ਨੂੰ ਢਾਹ ਕੇ ਬਣਾਇਆ ਹੋਏ ਉਹ ਕਿਹੋ ਜਿਹਾ ਥਾਂ ਹੋਏਗਾ। ਔਰ ਉਹ ਸਾਰੇ ਹੀ ਪਾਰਟ ਜਿਹੜੇ ਨੇ ਉਹ ਹੌਲੀ ਜਦੋਂ ਪੈਰ ਲੱਗ ਗਏ, ਔਰ ਆਰਐਸਐਸ ਵੀ ਚਾਹੁੰਦੀ ਸੀ ਕਿ ਭਾਈ ਇਸ ਨੂੰ ਜਿਹੜਾ ਬਿਲਡ ਕੀਤਾ ਜਾਏ, ਔਰ ਹੁਣ ਉਹ ਸਾਰਾ ਇੱਕ ਕੰਪੀਟੀਟਿਵ ਮੈਚ ਵਾਂਗ ਖੜਾ ਕਰ ਦਿੱਤਾ ਹੈ ਕਿ ਦੋਨੋਂ ਹੀ ਆਰਐਸਐਸ ਦੀ ਤਾਂ 100 ਸਾਲ ਤੋਂ ਉਹਨਾਂ ਨੇ 100 ਈਅਰਸ ਮਨਾਣੇ ਨੇ, ਉਹਨਾਂ ਦੇ ਤਾਂ ਹਿੰਦੁਸਤਾਨ ਉਸ ਦੇ ਲਈ ਉਹਨਾਂ ਦੇ ਆਈਡੀਆਲੋਗ ਉਹ ਸਾਵਰਕਰ ਹੋਏ, ਉਹ ਗੋਲਵਲਕਰ ਹੋਏ, ਉਹ ਹੈਡਗਵੇਅਰ ਹੋਏ। ਬਾਅਦ ਦੇ ਪੀਰੀਅਡ 'ਚ ਆਰਐਸਐਸ 3 ਵਾਰ ਇੰਡੀਆ 'ਚ ਬੈਨ ਵੀ ਹੋਇਆ, ਪੋਲੀਟੀਕਲ ਪਾਵਰ, ਫਿਰ ਬਾਬਰੀ ਮਸਜਿਦ ਢਾਉਣ ਦਾ ਏਜੰਡਾ ਹੋਏ, ਹੁਣ ਉਹ ਵਿਸ਼ਵਨਾਥ ਕਾਂਸ਼ੀ ਔਰ ਮਥੁਰਾ ਜਿਹੜਾ ਮੋਦੀ ਜਿਹੜਾ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਦੀਵਾਲੀ ਦੇ ਮੌਕੇ ਤੇ ਗਿਆ ਔਰ ਉਹਨਾਂ ਦੀ ਗੱਲ ਕਰ ਰਿਹਾ। ਪਰ ਹੁਣ ਜੇ ਤੁਸੀਂ ਦੂਸਰੇ ਨੂੰ ਉਭਾਰਨਾ ਹੈ ਜਾਂ ਲੋਕਾਂ ਨੂੰ ਇਹ ਦੱਸਣਾ ਹੈ ਕਿ ਵੀ ਇਸ ਵੇਲੇ ਹੁਣ ਇਹ ਡਿਬੇਟ ਤਾਂ ਰਹਿ ਹੀ ਨਹੀਂ ਗਈ ਕਿ ਜਿਹੜਾ ਸੈਕੂਲਰ ਇੰਡੀਆ ਦੇ ਵਿੱਚ ਕੋਈ ਹਿੰਦੂ ਧਾਰਮਿਕ ਰਸਮਾਂ ਦੇ ਨਾਲ ਤੁਸੀਂ ਕਿਸੇ ਸਰਕਾਰੀ ਸਮਾਗਮ ਦੀ ਸ਼ੁਰੂਆਤ ਕਿਵੇਂ ਕਰ ਸਕਦੇ ਹੋ। ਹੁਣ ਤਾਂ ਜਿਹੜੀ ਮੇਨ ਆਪੋਜੀਸ਼ਨ ਤੇ ਕਾਂਗਰਸ, ਜਿਹਨੇ ਬੇਸ਼ੱਕ ਸੈਕੂਲਰਿਜ਼ਮ ਦਾ ਪਹਿਲਾਂ ਵੀ ਲਬਾਦਾ ਹੀ ਪਹਿਨਿਆ ਹੋਇਆ ਸੀ, ਹੁਣ ਜਿਵੇਂ ਇਸ ਨੇ ਰਾਹੁਲ ਗਾਂਧੀ ਨੇ ਆਪਣੇ ਆਪ ਨੂੰ ਸ਼ਿਵ ਭਗਤ, ਬ੍ਰਾਹਮਣ, ਜਨਾਊ ਧਾਰੀ ਇਹ ਸਾਰਾ ਤਾਂ ਪ੍ਰੂਵ ਕੀਤਾ ਹੀ ਕੀਤਾ ਇੱਕ ਪਾਸਿਓਂ। ਦੂਜੇ ਹੁਣ ਉਹ ਆਪਣਾ ਸੈਕੂਲਰ ਏਜੰਡਾ ਲੈ ਕੇ ਜੀ ਭਾਰਤ ਜੋੜੋ, ਤੇ ਹੁਣ ਜਦੋਂ ਉਹ ਗੁਜਰਾਤ 'ਚ ਹੈ, ਕਰਨਾਟਕਾ 'ਚ ਹੈ ਜੇ, ਔਰ ਉਹ ਸਾਰੇ ਘੁੰਮ ਆ ਰਿਹਾ, ਮਸੀਤਾਂ 'ਚ ਵੀ ਜਾ ਰਿਹਾ, ਚਰਚਾਂ 'ਚ ਵੀ ਜਾ ਰਿਹਾ ਔਰ ਦੂਸਰਾ ਵੀ ਕਰ ਰਿਹਾ। ਲੇਕਿਨ ਅਲਟੀਮੇਟਲੀ ਕਾਂਗਰਸ ਨੇ ਵੀ ਕਿਸੇ ਵੀ ਉਸ ਲਾਈਨ ਦਾ ਜਿੱਥੇ ਹਿੰਦੂਤਵਾ ਦਾ ਏਜੰਡਾ ਨਿਕਲਦਾ ਸੀ ਉਹ ਖੁੱਲ੍ਹ ਕੇ ਵਿਰੋਧ ਕਰਨ ਦੀ ਲਾਈਨ ਛੱਡ ਦਿੱਤੀ। ਉਹਨਾਂ ਨੂੰ ਲੱਗਾ ਕਿ ਵੀ ਸਾਰਾ ਮਾਹੌਲ ਤਾਂ ਜਿਹੜਾ ਹੁਣ ਦੂਸਰੇ ਸੈਕੂਲਰਿਜ਼ਮ ਲਫ਼ਜ਼ ਜਿਹੜਾ ਉਹਨਾਂ ਦੀ ਡਿਕਸ਼ਨਰੀ 'ਚੋਂ 2-3 ਇੰਡੀਵਿਜੂਅਲਸ, ਕੋਈ ਸ਼ਸ਼ੀ ਥਰੂਰ ਹੈ ਜਾਂ ਚਿਦੰਬਰਮ ਹੈ, ਉਹਨਾਂ ਦੇ ਵੰਸ-ਇਨ-ਅ-ਵਾਈਲ ਤੁਹਾਨੂੰ ਟਵੀਟਸ 'ਚ ਨਜ਼ਰ ਆਉਂਦਾ ਹੈ। ਓਵਰਆਲ ਉਹਨਾਂ ਦੀਆਂ ਦੇ ਲੈਕਚਰਾਂ 'ਚ ਔਰ ਦੂਸਰੇ ਪਾਸੇ ਇਹ ਸਭ ਗਾਇਬ ਹੋ ਗਿਆ। ਹੁਣ ਕੇਜਰੀਵਾਲ ਦਾ ਨਵਾਂ ਅਵਤਾਰ ਜਿਹੜਾ ਇੱਕ ਹਿੰਦੂਤਵੀ ਅਵਤਾਰ ਦੇ ਰੂਪ 'ਚ ਮੱਥੇ ਤੇ ਮਲਟੀਪਲ ਤਿਲਕ ਲੱਗੇ ਹੋਏ, ਔਰ ਦਿੱਲੀ ਦੀਆਂ ਪਿਛਲੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ, ਕਿਉਂਕਿ ਉਸ ਤੋਂ ਪਹਿਲਾਂ CAA ਦੇ ਖਿਲਾਫ ਐਜੀਟੇਸ਼ਨ ਚੱਲ ਰਹੀ ਸੀ, ਸ਼ਾਹੀਨ ਬਾਗ 'ਚ ਮਾਈਆਂ ਵਿਚਾਰੀਆਂ ਬੈਠੀਆਂ ਰਹੀਆਂ, ਜੰਤਰ ਮੰਤਰ ਇੱਕ ਵਾਰ ਵੀ ਨਹੀਂ ਗਿਆ। ਫਿਰ ਜਿਹੜੀ ਰਾਈਟਿੰਗ ਦੇ ਨਾਂ ਥੱਲੇ ਮੁਸਲਮਾਨਾਂ ਦੀ ਦਿੱਲੀ ਦੇ ਵਿੱਚ ਨਸਲਕੁਸ਼ੀ ਕੀਤੀ ਗਈ, ਜਦੋਂ ਟਰੰਪ ਦੀ ਵਿਜ਼ਿਟ ਸੀ ਉਸ ਦੇ ਉੱਤੇ ਵੀ ਉਹਨੇ ਇੱਕ ਅੱਖਰ ਨਹੀਂ ਕਿਹਾ, ਔਰ ਇਹ ਚੱਲਦਾ ਰਿਹਾ। ਔਰ ਉਹਦੇ 'ਚ ਉਹਨੇ ਰਾਦਰ ਆਪ TV ਤੇ ਬੈਠ ਕੇ ਉਹਨੇ ਹਨੂੰਮਾਨ ਚਾਲੀਸਾ ਸੁਣਾਉਣਾ ਸ਼ੁਰੂ ਕਰ ਦਿੱਤਾ। ਉਹਨੇ ਕਿਹਾ ਜੀ ਮੈਂ ਤਾਂ ਹਨੂੰਮਾਨ ਜੀ ਦਾ ਭਗਤ ਹਾਂ। ਫਿਰ ਹਨੂੰਮਾਨ ਪੂਜਾ ਪਬਲਿਕਲੀ ਕੈਮਰਿਆਂ ਦੇ ਗਲੇਅਰ 'ਚ, ਫਿਰ ਜਦੋਂ ਚੀਫ ਮਿਨਿਸਟਰ ਵੀ ਬਣਿਆ ਜਾਂ ਆਪਣਾ ਉਹ ਪੇਪਰ ਫਾਈਲ ਕਰਨ ਜਾਂਦਾ ਹੈ, ਪੂਜਾ ਕਰਕੇ ਜਾਂਦਾ ਹੈ। ਔਰ ਇਸ ਗੱਲ ਨੂੰ ਯਕੀਨੀ ਫੇਰੇ ਹੋਇਆ ਜੀ ਹੁਣ 2 ਹਫ਼ਤੇ ਲਈ ਯੋਗਾ ਲਈ ਚਲਾ ਗਿਆ। ਸੋ ਉਹਨੇ ਹੌਲੀ ਇਹ ਸਾਬਤ ਕਰਨ ਲਈ ਕਿ ਭਾਈ ਮੈਂ ਤਾਂ
ਇਹਨਾਂ ਤੋਂ ਵੀ ਪਹਿਲਾਂ ਹਿੰਦੂਤਵਾ ਦਾ ਏਜੰਡਾ ਲਾਗੂ ਕਰ ਦਿੱਤਾ ਹੈ। ਜੀ ਫਿਰ ਉਹਨੇ ਕਿਹਾ ਜੀ ਜਿੰਨੇ ਦਿੱਲੀ ਦੇ ਦੂਜੇ ਬਜ਼ੁਰਗ ਨੇ ਉਹਨਾਂ ਨੂੰ ਅਸੀਂ ਫ੍ਰੀ ਸਰਕਾਰੀ ਖਰਚੇ ਤੇ ਚਾਰੋਂ ਧਾਮ ਇੰਨੀਆਂ ਪੀਠਾਂ ਜਿਹੜੀਆਂ ਨੇ ਇਹਨਾਂ ਦੀਆਂ ਔਰ ਫਲਾਂ ਮੰਦਰ ਉਹਦੀ ਮੁਫਤ ਯਾਤਰਾ ਕਰਾਵਾਂਗੇ। ਔਰ ਇਹ ਸਾਰਾ ਏਜੰਡਾ ਚੱਲ ਹੀ ਰਿਹਾ ਸੀ। ਹੁਣ ਕਿਉਂਕਿ ਗੁਜਰਾਤ ਦੇ ਵਿੱਚ ਜੇ ਪਿਟਡ ਅਗੇਂਸਟ ਇੱਕ ਪਾਸੇ ਤਾਂ RSS ਦੀ ਲਾਈਨ ਹੈ ਵੀ ਗੁਜਰਾਤ 'ਚ ਕਾਂਗਰਸ ਨੂੰ ਟੋਟਲੀ ਮਾਈਨਸ ਕਰਨਾ ਤੇ ਜੇ ਉਹਦੀ ਥਾਂ ਲੈਣੀ ਹੈ ਕੇਜਰੀਵਾਲ ਨੇ ਵੋਟਾਂ ਉਹਨਾਂ ਦੀਆਂ ਕੱਟਣੀਆਂ ਨੇ ਤੇ ਉਹਦੇ ਲਈ ਜ਼ਰੂਰੀ ਹੈ ਕਿ ਇਹ ਨਾ ਹੋਏ ਕਿ ਵੀ ਹਿੰਦੂਤਵਾ ਦਾ ਏਜੰਡਾ ਡਿਲੂਟ ਹੋਏ। ਹੁਣ ਕੇਜਰੀਵਾਲ ਕਿਸ ਹੱਦ ਤੱਕ ਆ ਗਿਆ ਉਹ ਅੱਜ ਸਾਰੇ ਨੈਸ਼ਨਲ ਮੀਡੀਆ 'ਚ ਔਰ ਸ਼ਾਇਦ ਕੁਝ ਇੰਟਰਨੈਸ਼ਨਲ ਮੀਡੀਆ 'ਚ ਵੀ ਆਉਣ ਵਾਲੇ ਦਿਨਾਂ 'ਚ ਉਹਦੀ ਚਰਚਾ ਹੋਏਗੀ। ਜਿਹੜੀ ਮੰਗ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ 2024 ਤੱਕ ਪਹੁੰਚਦੇ ਆ RSS ਨੇ ਜਿਹੜਾ ਉਹ ਜਦੋਂ ਮੋਦੀ ਦੁਬਾਰਾ 2024  'ਚ ਆਉਂਦਾ ਔਰ ਇਹ ਭਾਰਤੀ ਸੰਵਿਧਾਨ ਵੀ ਬਦਲ ਜਾਏਗਾ, ਮਨੂ ਸਮ੍ਰਿਤੀ ਔਰ ਉਸ ਸਾਰੇ ਦੇ ਥੱਲੇ ਹਿੰਦੂ ਰਾਸ਼ਟਰ ਐਲਾਨਿਆ ਜਾਏਗਾ ਔਰ ਉਸ ਦੇ ਲਈ ਆਲਰੇਡੀ ਹਿੰਦੂ ਧਰਮ ਸੰਸਦ ਤੇ ਫਲਾਣੇ ਢਿਮਕੇ ਲਈ ਨਫ਼ਰਤ ਦੀ ਲਾਈਨ ਉਹਨਾਂ ਨੇ ਉਭਾਰੀ ਹੋਈ ਹੈ। ਪਰ ਇਹ ਤਾਂ ਜੰਪਿੰਗ ਦਾ ਗਨ ਵਾਂਗ ਅੱਜ ਕੇਜਰੀਵਾਲ ਨੇ ਜਿਹੜੀ ਮੰਗ ਰੱਖੀ ਔਰ ਕੀਤੀ ਵੀ ਮੋਦੀ ਤੋਂ, ਉਹਨੇ ਕਿਹਾ ਜੀ ਕਿ ਮੈਂ ਇਹ ਮੰਗ ਕਰਦਾ ਮੋਦੀ ਜੀ ਤੋਂ ਕਿ ਭਾਰਤੀ ਕਰੰਸੀ ਦੇ ਉੱਤੇ, ਕਰੰਸੀ ਨੋਟ ਨੇ ਉਹ ਕਿਸੇ ਵੀ ਰੁਪਈਏ ਤੋਂ ਲੈ ਕੇ ਜਿੰਨੇ ਵੀ ਹਜ਼ਾਰ ਦਾ, ਭਾਰਤੀ ਕਰੰਸੀ ਦੇ ਉੱਤੇ ਗਣੇਸ਼ ਜੀ ਤੇ ਲక్ష్ਮੀ ਮਾਤਾ ਉਹਦੀਆਂ ਤਸਵੀਰਾਂ ਹੋਣੀਆਂ ਚਾਹੀਦੀਆਂ। ਉਹਨੇ ਕਿਹਾ ਜੀ ਦੇਖੋ ਅਸੀਂ ਚਾਹੁੰਦੇ ਹਾਂ ਵੀ ਹਰ ਬੰਦਾ ਜਿਹੜਾ ਹੈ ਉਹ ਗਰੀਬੀ ਚੋਂ ਨਿਕਲੇ ਤੇ ਬਾਕੀ ਯਤਨ ਤਾਂ ਚਲੋ ਆਪਣੀ ਥਾਂ ਤੇ ਨੇ, ਜੇ ਦੇਵੀਆਂ ਦੇਵਤਿਆਂ ਦੀ ਕਿਰਪਾ ਨਹੀਂ ਹੋਏਗੀ ਤੇ ਉਹ ਅਮੀਰ ਕਿਵੇਂ ਹੋਣਗੇ। ਸੋ ਗਣੇਸ਼ ਜੀ ਔਰ ਲక్ష్ਮੀ ਮਾਤਾ ਦੀਆਂ ਪਿਕਚਰਸ ਜਿਹੜੀਆਂ ਨੇ ਉਹ ਕਰੰਸੀ ਦੇ ਉੱਤੇ ਹੋਣ ਔਰ ਇਹਦੇ ਨਾਲ ਇਹ ਦੇਵਤੇ ਪ੍ਰਸੰਨ ਹੋਣਗੇ। ਹਾਲਾਂ ਇਸ ਦੇ ਉੱਤੇ ਹੁਣ ਤਨਜ਼ ਵੀ ਹੈ ਸੋਸ਼ਲ ਮੀਡੀਆ ਤੇ ਵੀ ਹੈ ਕਿ ਭਾਈ ਇਹ ਜਦੋਂ ਲక్ష్ਮੀ ਤੇ ਗਣੇਸ਼ ਜੀ ਜੂਆ ਖੇਡਣ ਵਾਲਿਆਂ ਦੇ ਜਾਣਗੇ ਕਰੰਸੀ ਨੋਟ, ਸ਼ਰਾਬ ਖਰੀਦਣਗੇ, ਹੋਰ ਬਦਫੈਲੀਆਂ ਵਾਲੇ ਥਾਂ ਤੇ ਜਾਣਗੇ, ਫਿਰ ਮਾਰਕੀਟ ਆਈ ਉੱਥੇ ਤਾਂ ਮਾਤਾ ਨੇ ਔਰ ਦੂਜੇ ਨੇ ਜਿਹੜਾ ਉਹ ਤੁਹਾਨੂੰ ਸ਼ਰਾਬ ਦੇ ਦੇਣਾ। ਲੇਕਿਨ ਤੁਸੀਂ ਲੈਵਲ ਦੇਖੋ ਕਿ ਵੀ ਅਜੇ ਤੱਕ ਇਹ ਮੰਗ ਕੋਈ ਹਿੰਦੂਤਵੀ ਧਰਮ ਸੰਸਦ ਨੇ ਜਾਂ ਈਵਨ RSS ਨੇ, ਕਿਉਂਕਿ ਉਹ ਵਕਤ ਵੇਟ ਕਰ ਰਹੇ ਨੇ ਕਿ ਉਹਨਾਂ ਨੂੰ ਤਾਂ ਇਹ ਹੈ ਕਿ ਵੀ ਵਾਂਸ ਤੁਸੀਂ ਹਿੰਦੂ ਰਾਸ਼ਟਰ ਐਲਾਨ ਦਿੱਤਾ ਫਿਰ ਇਕੱਲੇ ਦੀ ਤਾਂ ਲੋੜ ਹੀ ਨਹੀਂ ਰਹਿਣੀ। ਨਹੀਂ ਜਿਵੇਂ ਅੱਜ ਸਿੱਖਾਂ ਦਾ ਇੱਕ ਤਬਕਾ ਜਿਨ੍ਹਾਂ ਨੂੰ ਪੋਲੀਟੀਕਲ ਆਪਣਾ ਨਿਸ਼ਾਨਾ ਖਾਲਿਸਤਾਨ ਜਿਹੜਾ ਉਹ ਸਮਝ ਨਹੀਂ ਆਉਂਦਾ, ਪਤਾ ਨਹੀਂ ਜਾਂ ਸਮਝਣਾ ਨਹੀਂ ਚਾਹੁੰਦੇ, ਅਸੀਂ ਨਿੱਕੀਆਂ ਮੰਗਾਂ ਜੀ ਇਹ ਹੋ ਜਾਏ ਫਲਾਣੀ ਥਾਂ ਸਾਨੂੰ ਕਕਾਰਾਂ ਨਾਲ ਜਾਣ ਦੀ ਆਗਿਆ, ਸਾਡੇ ਬੱਚਿਆਂ ਦੇ ਐਗਜ਼ਾਮ 'ਚ ਘੜੇ ਨਾ ਲਵਾਏ ਜਾਣ, ਜਾਂ ਹੁਣ ਇਹ ਹੈ ਜੀ ਕਿ ਹਰਿਆਣਾ ਕਮੇਟੀ ਨਾ ਬਣੇ, ਸ਼੍ਰੋਮਣੀ ਕਮੇਟੀ ਕਮਜ਼ੋਰ, ਜਾਂ ਤੁਸੀਂ ਇਵੇਂ ਕਰ ਰਹੇ ਹੋ ਉਵੇਂ ਕਰ ਰਹੇ ਹੋ, ਔਰ ਜਾਂ ਜਿਵੇਂ ਕੁਛ ਦੀ ਇਹ ਸੀ ਕਿ ਜੀ ਇਹ ਸ਼ਰਾਬ ਦੇ ਠੇਕੇ ਅਸੀਂ ਬੰਦ ਕਰਵਾਈਏ ਔਰ ਦੂਜਾ ਕਰੀਏ। ਔਰ ਉਦੋਂ ਵੀ ਅਸੀਂ ਕਿਹਾ ਸੀ ਕਿ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ ਵਿਦ ਦਾ ਸਟ੍ਰੋਕ ਆਫ ਦਾ ਪੈਨ ਹਰ ਚੀਜ਼ ਬਦਲ ਜਾਂਦੀ ਹੈ। RSS ਤਾਂ ਉਸੇ ਲਾਈਨ ਤੇ ਚੱਲ ਰਿਹਾ, ਉਹਨਾਂ ਨੇ ਆਪਣੀ ਮਨੀ ਪਾਵਰ ਸਟਰੋਂਗ ਕੀਤੀ। ਜਿਵੇਂ ਜਿੰਨਾ ਪੈਸਾ ਇਸ ਵੇਲੇ BJP ਕੋਲ ਹੈ ਉਹ ਤਾਂ 50 ਕਰੋੜ ਸੁੱਟਦੇ ਨੇ ਇੱਕ ਨੂੰ ਖਰੀਦਣ ਦੇ ਲਈ। ਉਹਨਾਂ ਨੂੰ ਤਾਂ ਕੋਈ ਇਸੇ ਲਈ ਸਰਕਾਰ ਉਹ ਮਹਾਰਾਸ਼ਟਰ ਦੀ ਹੋਏ, ਕਰਨਾਟਕਾ ਦੀ ਹੋਏ, ਗੋਆ ਦੀ ਹੋਏ, ਉਹਨਾਂ ਨੂੰ ਪੜ੍ਹਦਿਆਂ ਟਾਈਮ ਨਹੀਂ ਲੱਗਦਾ। ਦੂਜਾ ਉਹਨਾਂ ਦਾ ਕੰਮ ਹੁੰਦਾ ਹੈ ਉਹਨਾਂ ਨੇ ਹਰ ਸੀਟ ਦੇ ਸਰਵੇ ਔਰ ਉਹਦੇ ਮੁਤਾਬਕ ਕਿੰਨੀ ਵੋਟ ਹੈ, ਕੀ ਹੈ, ਕਿ ਚੋਣਾਂ ਕਿਵੇਂ ਜਿੱਤਣੀਆਂ ਨੇ, ਹਰ ਕਰਪਟ ਪ੍ਰੈਕਟਿਸ ਦੇ ਨਾਲ। ਜਿਹੜੇ ਥੋੜ੍ਹੇ ਬਹੁਤ ਸਾਲਮ ਇੰਟੈਗਰਿਟੀ ਵਾਲੇ ਨੇ ਉਹਨਾਂ ਨੂੰ ਚੁੱਪ ਕਿਵੇਂ ਰੱਖਣਾ, ਉਹਦੇ ਲਈ ਉਹਨਾਂ ਨੇ CBI, ED ਔਰ ਜਿਹੜਾ ਫਿਰ ਬਚ ਗਿਆ ਉਹਦੇ ਤੇ ਤੁਸੀਂ ਉਹ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੂੰ ਛੱਡ ਦਿਓ, ਉਹਨਾਂ ਨੂੰ ਅੰਦਰ ਡੱਕ ਦਿਓ। ਮੁਸਲਮਾਨਾਂ ਨੂੰ ਹੀ ਇੰਨੀ ਕੁ ਵਾਇਲੈਂਸ ਕਰਕੇ ਡਰਾ ਦਿਓ ਕਿ ਉਹ ਵੋਟ ਪਾਉਣ ਨਿਕਲੇ ਨਹੀਂ ਨਾ। ਤੇ ਵੈਸੇ ਵੀ BJP ਨੇ ਤਾਂ ਕਿਸੇ ਨੂੰ ਮੁਸਲਮਾਨ ਨੂੰ ਟਿਕਟ ਹੀ ਨਹੀਂ ਦਿੰਦੇ, ਨਾ MP ਲਈ ਨਾ MLA। ਉਹਨਾਂ ਨੇ ਤਾਂ ਗੱਲ ਹੀ ਮੁਕਾਤੀ ਕਿ ਜਿਹੜੇ 20 ਕਰੋੜ ਨੇ ਇਹ ਇਰਰੈਲੇਵੈਂਟ ਨੇ। ਅਜੇ ਜਦੋਂ ਇਹਨਾਂ ਦੀ ਹਿੰਦੂ ਰਾਸ਼ਟਰ ਬਣਾ ਦਿੱਤਾ ਫਿਰ ਤਾਂ ਵੋਟ ਦਾ ਹੱਕ ਵੀ ਲੈ ਲੈਣਗੇ, ਪਰ ਹਾਲ ਦੀ ਘੜੀ ਉਹਨਾਂ ਦੀ ਵੋਟ ਹੀ ਇਰਰੈਲੇਵੈਂਟ ਹੋ ਗਈ ਕਿਉਂਕਿ ਉਹਨਾਂ ਨੇ ਆਪਣਾ ਏਜੰਡਾ ਹਿੰਦੂਤਵਾ ਦਾ ਇਸ ਕਿਸਮ ਦਾ ਖੜਾ ਕਰ ਦਿੱਤਾ। ਹੁਣ ਇਸ ਸਭ ਦੇ ਚਲਦਿਆਂ ਜੰਪਿੰਗ ਦਾ ਗਨ ਔਰ ਜੰਪ ਦਾ ਗਨ ਇਹ ਹੈ ਕਿ ਕੇਜਰੀਵਾਲ ਕਿਸ ਹੱਦ ਤੱਕ ਚਲਾ ਗਿਆ। ਔਰ ਇਹ ਗੁਜਰਾਤ ਦੇ ਵਿੱਚ ਉਹਨੇ ਜਿਹੜਾ ਇਕੱਲਾ ਇਹੀ ਨਹੀਂ ਕਿਹਾ, ਉਹਦੀ ਮੈਂ ਸਟੇਟਮੈਂਟ ਕੋਟ ਅਨਕੋਟ BBC ਦੀ, ਉਹਨੇ ਕਿਹਾ ਜੀ ਮੈਂ ਇੱਕ ਧਾਰਮਿਕ ਆਦਮੀ ਹਾਂ, ਹਨੂੰਮਾਨ ਜੀ ਦਾ ਕੱਟੜ ਭਗਤ ਹੈ, ਹਨੂੰਮਾਨ ਜੀ ਦੀ ਮੇਰੇ ਤੇ ਬਹੁਤ ਵੱਡੀ ਕਿਰਪਾ ਹੈ
ਔਰ ਮੈਨੂੰ ਹਨੂਮਾਨ ਜੀ ਨੇ ਇੱਕ ਖਾਸ ਮਿਸ਼ਨ ਦੇ ਲਈ ਪੈਦਾ ਕੀਤਾ ਹੈ। ਔਰ ਵੈਸੇ ਮੇਰਾ ਜਨਮ ਜਿਹੜਾ ਉਹ ਜਨਮ ਅਸ਼ਟਮੀ ਦੇ ਦਿਨ ਦਾ ਹੈ, ਜਿਸ ਦਿਨ ਕ੍ਰਿਸ਼ਨ ਜੀ ਪੈਦਾ ਹੋਏ। ਔਰ ਮੇਰੇ ਜਨਮ ਦਾ ਮਕਸਦ ਹੈ ਕਿ ਮੈਂ ਇਹ ਜਿਹੜਾ ਇਹ ਸਾਰੇ ਨੂੰ ਕਰਾਂ। ਫਿਰ ਉਹ ਇੱਥੇ ਨਹੀਂ ਰੁਕਦਾ, ਉਹਨਾਂ ਨੇ ਕਿਹਾ ਵੀ ਅਸੀਂ ਸਾਰੇ ਲੋਕ ਗਾਂ ਨੂੰ ਆਪਣੀ ਮਾਤਾ ਮੰਨਦੇ ਹਾਂ। ਜੇ ਗੁਜਰਾਤ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਹਰ ਗੁਜਰਾਤ ਸਟੇਟ ਦੀ ਗਾਂ ਮਾਤਾ ਦਾ ਪੂਰਾ ਧਿਆਨ ਰੱਖਿਆ ਜਾਏਗਾ। 40 ਰੁਪਏ ਪਰ ਗਾਂ ਹਰ ਇੱਕ ਨੂੰ ਰੱਖ ਰਖਾਵ ਦੇ ਲਈ ਦਿੱਤੇ ਜਾਣਗੇ ਤਾਂ ਕਿ ਗਾਂ ਮਾਤਾ ਜਿਹੜੀ ਹੈ ਉਸ ਦੀ ਸਾਂਭ ਸੰਭਾਲ ਹੋਏ। ਔਰ ਨਾਲ ਦੇ ਨਾਲ ਉਹ ਪੂਰਾ ਹਿੰਦੂਤਵੀ ਉਹਦਾ ਤਸਵੀਰਾਂ ਦਿਖਾ ਸਕਦੇ ਨੇ ਕਿ ਭਾਈ ਉਹ ਸੋਮਨਾਥ ਮੰਦਿਰ ਦੇ ਦਰਸ਼ਨਾਂ 'ਚੋਂ ਪਹੁੰਚਿਆ, द्वारकाधीश ਮੰਦਿਰ ਗਿਆ, ਸਵਾਮੀ ਨਾਰਾਇਣ ਮੰਦਿਰ ਗਿਆ, ਅਕਸ਼ਰਧਾਮ ਮੰਦਿਰ ਗਿਆ। ਔਰ ਇਹ ਸਾਰਿਆਂ ਦੇ ਨਾਲ ਉਸ ਨੇ ਖੁੱਲ੍ਹ ਕੇ ਇਹ ਲਾਈਨ ਦੇ ਦਿੱਤੀ। ਹੁਣ ਮੇਰਾ ਖਿਆਲ ਹੈ ਵੀ ਜਿਹੜੇ ਸਾਡੇ ਪੁਰਾਣੇ ਨਾਰਾਜ਼ ਭਾਈ ਭੈਣਾਂ ਨੇ ਕਿ ਜਿਨ੍ਹਾਂ ਨੂੰ ਲੱਗਦਾ ਸੀ ਕਿ ਅਸੀਂ ਕੇਜਰੀਵਾਲ ਨੂੰ ਕਿਉਂ ਹਿੰਦੂਤਵੀ ਕਹਿ ਰਹੇ ਹਾਂ, ਚਲੋ ਇਹਨਾਂ ਨਾਲੋਂ ਤਾਂ ਬਿਹਤਰ ਹੈ ਪੰਜਾਬ 'ਚ ਕੋਈ ਤਬਦੀਲੀ ਹੋ ਜਾਏ। ਹੁਣ ਮੇਰਾ ਖਿਆਲ ਹੈ ਵੀ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਕੇਜਰੀਵਾਲ ਕੌਣ ਸੀ, ਕੌਣ ਹੈ। ਔਰ ਅਲਟੀਮੇਟਲੀ ਕੇਜਰੀਵਾਲ ਦਾ ਪੋਲੀਟੀਕਲ ਏਜੰਡਾ ਤਾਂ ਈਵਨ RSS ਦੇ ਏਜੰਡੇ ਨੂੰ ਵੀ ਪਿੱਛੇ ਛੱਡਣ ਵਾਲਾ ਹੋ ਗਿਆ ਹਿੰਦੂਤਵਾ ਦੇ ਨਾਂ ਥੱਲੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵੱਥ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ TV84 ਇੱਕ ਪੰਥਕ ਚੈਨਲ ਹੈ ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਧੰਨਵਾਦ ਹੋਵਾਂਗੇ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।